ਤਾਂ ਦੀਪ ਵੀ ਜਾਣਦੇ ਸੀ ਕਿ ਜੋ ਉਹਨਾਂ ਦੇ ਨਾਲ ਵਾਪਰਨਾ ਹੈ, ਕਿਉਂਕਿ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਲਿਖੀਆਂ ਹੋਈਆਂ ਅੱਜ ਵੀ ਸਾਨੂੰ ਪੋਸਟਾਂ ਮਿਲਦੀਆਂ ਨੇ। ਤਾਂ ਦੀਪ ਸਿੱਧੂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਕਦੇ ਗੱਲਬਾਤ ਹੋਈ ਸੀ ਤੁਹਾਡੀ? ਬਾਈ ਜੀ ਇਹ ਤਾਂ ਹੁੰਦੀ ਰਹਿੰਦੀ ਸੀ। ਅਸੀਂ ਬਾਈ ਨੂੰ ਬਥੇਰਾ ਆਖਿਆ ਸੀ, ਠੀਕ ਹੈ ਨਾ। ਉਹ ਕਹਿੰਦਾ ਬਾਈ ਇਹ ਤਾਂ ਚੁਗਣੇ ਹੀ ਪੈਣੇ ਆਪਾਂ ਨੂੰ ਕੰਡੇ, ਠੀਕ ਹੈ ਨਾ। ਅਸੀਂ ਬਹੁਤ ਆਖਿਆ ਸੀ ਬਾਈ ਇੰਨਾ ਸੱਚ ਬੋਲਣਾ ਮਾੜਾ ਹੁੰਦਾ। ਅੱਜ ਵਰਸੀਆਂ ਦੇ ਇੰਨਾ ਇਕੱਠ ਕਰਨ ਦਾ ਫਾਇਦਾ ਕੀ? ਆਹੀ ਲੋਕ ਉਦੋਂ ਇਕੱਠੇ ਹੋਏ ਹੁੰਦੇ ਆਪਣੇ ਵੀਰ, ਠੀਕ ਹੈ ਗੱਲ ਕਿ ਨਹੀਂ। ਤੇ ਆਪਾਂ ਅਨਮੋਲ ਹੀਰਾ ਗਮਾਉਂਦੇ ਹੀ ਨਾ। ਇੱਕ ਦੁੱਕੀ ਦੇ ਗਦਾਰ ਉਹਨੂੰ ਗਦਾਰ ਗਦਾਰ ਕਹੀ ਜਾਂਦੇ ਸੀ। ਬਾਈ ਨਾਲ 5 ਜਣੇ ਵੀ ਖੜੇ ਆ ਕੇ, ਜਿਹੜੇ ਨਾਲ ਰਹਿੰਦੇ ਸੀ ਉਹ ਵੀ ਸਾਥ ਛੱਡ ਗਏ। ਆਪਣੇ ਲੋਕ ਵਰਸੀਆਂ ਮਨਾਉਣ ਜੋਗੇ ਹੀ ਆ, ਤੇ ਇਹਨਾਂ ਤੋਂ ਹੁੰਦਾ ਕੁਛ ਨਹੀਂ। ਜੇ ਇਹ ਜੂਝਣ ਨਾ ਅੱਜ ਐਦੂ ਮੰਨ ਕੇ ਚੱਲੀਏ ਇੰਟੈਲੀਜੈਂਟ ਬੰਦਾ ਤਾਂ ਬਾਈ ਆਪਾਂ ਨੂੰ ਮਿਲਣਾ ਨਹੀਂ। ਸੂਲਾਂ ਵਾਂਗੂ ਚੁੱਭਦਾ ਸੀ ਬਾਈ ਇਹਨਾਂ ਦੇ, ਰਾਤ ਨੂੰ ਸੁਪਨਿਆਂ ਚ ਆਉਂਦਾ ਸੀਗਾ, ਤਾਂ ਬਾਈ ਦਾ ਐਕਸੀਡੈਂਟ ਕਰਾਇਆ ਬਾਈ। ਦੀਪ ਸਿੱਧੂ ਦੀ ਜਿਹੜੀ ਮੌਤ ਹੈ ਉਹਨੂੰ ਲੈ ਕੇ ਜੇ ਜਾਂਚ ਦਿੰਦੀ ਹੈ ਤਾਂ ਲੱਗਦਾ ਹੈ ਕਿ ਉਹਦੇ ਉੱਪਰ ਵਿਸ਼ਵਾਸ ਹੈ ਤੁਹਾਨੂੰ ਕਿ ਉਹ ਸਹੀ ਜਾਂਚ ਹੋਏਗੀ? ਨਹੀਂ ਬਾਈ, ਸਾਨੂੰ ਕੋਈ ਵਿਸ਼ਵਾਸ ਨਹੀਂ। ਇਹ ਸਰਕਾਰਾਂ ਦੀ ਏਜੰਸੀਆਂ ਨੇ ਤੇ ਸਰਕਾਰ ਹੀ ਆਪ ਦਾ ਗੁੰਡਾ ਰਾਜ ਚਲਾ ਰਹੀ ਹੈ। ਆਪਾਂ ਗੁਲਾਮ ਹੈ ਬਾਈ, ਇਸ ਮੁਲਕ ਦੇ ਵਿੱਚ ਆਪਾਂ ਗੁਲਾਮ ਹੈ, ਆਪਾਂ ਨੂੰ ਆਜ਼ਾਦੀ ਨਹੀਂ। ਅੱਜ ਆਪਣਾ ਵੀਰ ਗਿਆ, ਉਹ ਸੱਚ ਹੀ ਬੋਲਦਾ ਸੀ ਯਾਰ। ਉਹ ਕਿਹੜਾ ਕਿਰਪਾਨ ਚੱਕੀ ਫਿਰਦਾ ਸੀ, ਕਿਹਨੂੰ ਵੱਢਦਾ ਸੀ? ਬਈ ਜਿਹੜਾ ਬੰਦਾ ਯਾਰ ਤੂੰ ਐਂ ਦੇਖ, ਆਪਣੇ ਖਾਤਰ ਆਪਦੀ ਐਸ਼ੋ ਆਰਾਮ ਛੱਡ ਕੇ ਆਪਣੇ ਨਾਲ ਸੜਕ ਤੇ ਬਹਿ ਗਿਆ, ਆਪਾਂ ਤਾਂ ਫੇਰ ਵੀ ਨਹੀਂ ਪਛਾਣਿਆ ਗਿਆ ਯਾਰ। ਅੱਜ ਉਹੀ 34 ਬੰਦਿਆਂ ਨੂੰ ਕਹਿਣਾ ਜਿਹੜੇ ਉਹਨੂੰ ਗਦਾਰ ਕਹਿੰਦੇ ਸੀ, ਉਹਨਾਂ ਦੇ ਸੀਸੇ ਆ ਗਏ ਸਾਹਮਣੇ। ਕੌਣ ਪਾਰਟੀਆਂ ਨਾਲ ਮਿਲਿਆ ਸੀ, ਕੌਣ ਕੀ ਆ, ਉਹ ਤਾਂ ਸਾਹਮਣੇ ਆ ਗਏ ਆਪਣੇ ਸਭ ਦੇ। ਐਵੇਂ ਨਹੀਂ ਬਾਈ, ਆਹ ਕਮਾਈ ਜਿਹੜੀ 37 ਸਾਲ ਦੀ ਉਮਰ 'ਚ ਸਾਡਾ ਭਰਾ ਕਮਾਈ ਕਰ ਗਿਆ ਨਾ, ਇਹ ਦੱਲਿਆਂ ਦੇ 50-50 ਸਾਲਾਂ ਦੇ ਤਜਰਬੇ ਨਹੀਂ ਕਰਦੇ। ਬਸ ਇੰਨਾ ਵੀ ਸਾਡਾ ਸਾਥ ਦਿਓ। ਜਿੱਥੇ ਬਾਈ ਦਾ ਐਕਸੀਡੈਂਟ ਹੋਇਆ ਨਾ, ਉੱਥੇ ਜ਼ਰੂਰ ਜਿੰਨਾ ਕਿ ਸਾਡੇ ਕੋਲ ਹੋ ਸਕਿਆ, ਬੇਸ਼ੱਕ ਦੀ ਸਾਥੋਂ ਮਰਲਾ ਜਗ੍ਹਾ ਲੈਤੀ ਗਈ, ਅਸੀਂ ਲੈ ਕੇ ਬਾਈ ਦੀ ਯਾਦਗਾਰ ਜ਼ਰੂਰ ਬਣਾਵਾਂਗੇ ਇੱਕ। ਖਾਲਸਾਈ ਨਿਸ਼ਾਨਾਂ ਦੀ ਅਗਵਾਈ ਲੈ ਕੇ ਸਿੱਖ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਦੀਪ ਸਿੱਧੂ ਦੇ ਅੰਤਮ ਅਰਦਾਸ ਦੇ ਵਿੱਚ ਪੁੱਜੀ ਹੈ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਕਿਹੜੀ ਜਗ੍ਹਾ ਤੋਂ ਆਏ ਹੋ? ਬਠਿੰਡਾ ਤੋਂ ਵੀਰ ਜੀ, ਬਠਿੰਡਾ ਤੋਂ। ਦੀਪ ਸਿੱਧੂ ਦੇ ਨਾਲ ਕਦੇ ਮਿਲਾਪ ਹੋਇਆ? ਜਦੋਂ ਦੇਖਿਆ ਕਿ ਦੀਪ ਸਿੱਧੂ ਸਾਡੇ ਤੋਂ ਸਰੀਰਕ ਤੌਰ ਤੇ ਵਿਛੜ ਜਾਂਦੇ ਨੇ ਤਾਂ ਉਹ ਵੀ ਅੱਖ ਨਮ ਹੋਈ, ਜਿਹਨੇ ਕਦੇ ਦੀਪ ਸਿੱਧੂ ਦੇ ਨਾਲ ਮਿਲਾਪ ਨਹੀਂ ਸੀ ਕੀਤਾ, ਕਦੇ ਉਹਨਾਂ ਨੂੰ ਨੇੜੇ ਹੋ ਕੇ ਤੱਕਿਆ ਨਹੀਂ ਸੀ। ਤੁਹਾਡਾ ਕਦੇ ਮਿਲਾਪ ਹੋਇਆ ਉਹਨਾਂ ਨਾਲ? ਬਹੁਤ ਵਾਰੀ ਬਾਈ ਮਿਲਦੇ ਗਲਤੀ ਰਹਿੰਦੇ ਸੀ ਬਾਰਡਰ ਤੇ ਇਕੱਠੇ ਰਹੇ, ਠੀਕ ਹੈ ਨਾ। ਮੁੜ ਕੇ ਆਮ ਵੀ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ। ਮੇਰੇ ਕੋਲੇ ਉਹਦੇ ਫੋਨ 14 ਤਰੀਕ ਨੂੰ ਆਇਆ ਬਾਈ ਦਾ ਫੋਨ, ਠੀਕ ਹੈ ਨਾ। ਉਹਨੇ ਸਾਨੂੰ ਸੱਦਿਆ ਸੀ ਸਿਮਰਜੀਤ ਮਾਨ ਜੀ ਦੇ ਹਲਕੇ ਦੇ ਵਿੱਚ ਸਪੋਰਟ ਕਰਨ ਵਾਸਤੇ। ਮੈਂ ਫੋਨ ਇੱਧਰੋਂ ਲਾਇਆ ਸੀ ਤੇ ਬਾਈ ਨਾਲ 9-10 ਮਿੰਟ ਗੱਲ ਹੋਈ ਸੀ। ਬਸ ਕੁਦਰਤ ਦਾ ਭਾਣਾ ਰੱਖ ਲਓ ਜਾਂ ਸਾਡੀਆਂ ਸਰਕਾਰਾਂ ਦੀ ਗੰਦੀ ਰਾਜਨੀਤੀ ਰੱਖ ਲਓ, ਸਾਥੋਂ ਸਾਡਾ ਭਾਈ ਖੋਲਿਆ। ਕਿਉਂਕਿ ਜਿਹੜੇ ਲੋਕ ਸੱਚ ਦੇ ਰਸਤੇ ਦੇ ਉੱਪਰ ਤੁਰਦੇ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਤੈਅ ਹੋ ਚੁੱਕਾ ਹੈ। ਤਾਂ ਦੀਪ ਵੀ ਜਾਣਦੇ ਸੀ ਕਿ ਜੋ ਉਹਨਾਂ ਦੇ ਨਾਲ ਵਾਪਰਨਾ ਹੈ, ਕਿਉਂਕਿ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਲਿਖੀਆਂ ਹੋਈਆਂ ਅੱਜ ਵੀ ਸਾਨੂੰ ਪੋਸਟਾਂ ਮਿਲਦੀਆਂ ਨੇ। ਤਾਂ ਦੀਪ ਸਿੱਧੂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਕਦੇ ਗੱਲਬਾਤ ਹੋਈ ਸੀ ਤੁਹਾਡੀ? ਬਾਈ ਜੀ ਇਹ ਤਾਂ ਹੁੰਦੀ ਰਹਿੰਦੀ ਸੀ। ਅਸੀਂ ਬਾਈ ਨੂੰ ਬਥੇਰਾ ਆਖਿਆ ਸੀ, ਠੀਕ ਹੈ ਨਾ। ਉਹ ਕਹਿੰਦਾ ਬਾਈ ਇਹ ਤਾਂ ਚੁਗਣੇ ਹੀ ਪੈਣੇ ਆਪਾਂ ਨੂੰ ਕੰਡੇ, ਠੀਕ ਹੈ ਨਾ। ਇਹ ਤਾਂ ਆਪਾਂ ਨੂੰ ਕੰਡੇ ਚੁਗਣੇ ਪੈਣੇ ਆ। ਇਹ ਬਾਈ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਦੇ ਉਹਨੇ। ਅਸੀਂ ਬਹੁਤ ਆਖਿਆ ਸੀ ਬਾਈ ਇੰਨਾ ਸੱਚ ਬੋਲਣਾ ਮਾੜਾ ਹੁੰਦਾ, ਤੂੰ ਸ਼ਰੇਆਮ ਖੜ ਜਾਣਾ। ਉਹ ਕਹਿੰਦਾ ਇਹ ਤਾਂ ਬਾਈ ਸਿਆਂ ਕੰਡੇ ਚੁਗਣੇ ਪੈਣੇ, ਆਪਾਂ ਨੂੰ ਆਪ ਨੂੰ ਚੁਗਣੇ ਪੈਣੇ ਆ। ਅੱਜ ਜੇ ਉਹ ਇੱਕ ਗੱਲ ਹੋਰ ਦੱਸਦਾ ਵੀਰੇ, ਗੱਲ 'ਚ ਗੱਲ ਆ, ਪਹਿਲਾਂ ਕਿਉਂ ਨਹੀਂ ਖੜਦੇ ਆਪਾਂ ਨਾਲ? ਅੱਜ ਵਰਸੀਆਂ ਦੇ ਇੰਨਾ ਇਕੱਠ ਕਰਨ ਦਾ ਫਾਇਦਾ ਕੀ? ਆਹੀ ਲੋਕ ਉਦੋਂ ਇਕੱਠੇ ਹੋਏ ਹੁੰਦੇ ਆਪਣੇ ਵੀਰ, ਠੀਕ ਹੈ ਗੱਲ ਕਿ ਨਹੀਂ। ਤੇ ਆਪਾਂ ਅਨਮੋਲ ਹੀਰਾ ਗਮਾਉਂਦੇ ਹੀ ਨਾ। ਇੱਕ ਦੁੱਕੀ ਦੇ ਗਦਾਰ ਉਹਨੂੰ ਗਦਾਰ ਗਦਾਰ ਕਹੀ ਜਾਂਦੇ ਸੀ। ਬਾਈ ਨਾਲ 5 ਜਣੇ ਵੀ ਖੜੇ ਆ ਕੇ, ਜਿਹੜੇ ਨਾਲ ਰਹਿੰਦੇ ਸੀ ਉਹ ਵੀ ਸਾਥ ਛੱਡ ਗਏ। ਬਾਈ ਨੇ ਇੱਕ ਗੱਲ ਆਖੀ, ਮੈਨੂੰ ਆਦਾ ਰਣਜੀਤ ਮੈਂ ਹੋਟਲਾਂ 'ਚ ਰਹਿਣਾ, ਕਹਿੰਦਾ ਮੈਨੂੰ ਚੰਡੀਗੜ੍ਹ ਕਿਰਾਏ ਤੇ ਮਕਾਨ ਨਹੀਂ ਦਿੱਤਾ ਕਿਸੇ ਨੇ। ਇੱਥੋਂ ਤੱਕ ਗੱਲ ਪਹੁੰਚ ਗਈ ਸੀ, ਗਦਾਰੀ ਦਾ ਟੈਗ ਇੱਥੋਂ ਤੱਕ ਲੱਗ ਗਿਆ ਸੀ। ਇਹ ਤਾਂ ਨਾ ਬਹੁਤ ਬਾਈ ਆਪਣੇ ਲੋਕ ਵਰਸੀਆਂ ਮਨਾਉਣ ਜੋਗੇ ਹੀ ਆ, ਤੇ ਇਹਨਾਂ ਤੋਂ ਹੁੰਦਾ ਕੁਛ ਨਹੀਂ। ਜੇ ਇਹ ਜੂਝਣ ਨਾ ਅੱਜ ਐਦੂ ਮੰਨ ਕੇ ਚੱਲੀਏ ਇੰਟੈਲੀਜੈਂਟ ਬੰਦਾ ਤਾਂ ਬਾਈ ਆਪਾਂ ਨੂੰ ਮਿਲਣਾ ਨਹੀਂ। ਇਹ ਤਾਂ ਰਹੀ ਗੱਲ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਗਏ ਸੀ, ਠੀਕ ਹੈ ਨਾ, ਉਵੇਂ ਆਪਾਂ ਇਹ ਵੀਰਾ ਵੀ ਗੁਮਾਰਿਆ। ਪਰ ਹੁਣ ਸੋਚ ਤੇ ਚੱਲ ਪੋ ਉਹਦੀ ਤੇ
ਆਪਾਂ ਤਾਂ ਇਹੀ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਹੁਣ ਉਹਦੀ ਸੋਚ ਤੇ ਚੱਲ ਪੋ ਯਾਰ। ਸਾਰੇ ਲੋਕ ਕਹੀ ਦੇ ਜਾਂਦੇ ਆ ਕਿ ਦੀਪ ਤੇਰੀ ਸੋਚ ਤੇ ਚੱਲਾਂਗੇ ਹਨਾ, ਤੇ ਪਰ ਉਹ ਅਸਲ ਦੇ ਵਿੱਚ ਦੀਪ ਦੀ ਸੋਚ ਹੈ ਕੀ ਆ? ਉਹ ਸੋਚ ਦੇ ਉੱਪਰ ਚੱਲਿਆ ਕਿਵੇਂ ਜਾ ਸਕਦਾ ਹੈ? ਬਾਈ ਕੱਲੇ ਨਾਰਿਆਂ ਨਾਲ ਨਹੀਂ ਚੱਲਿਆ ਜਾ ਸਕਦਾ। ਇਹਨਾਂ ਨੂੰ ਜਿਹੜੇ ਕਹਿੰਦੇ ਆ ਇਹਨਾਂ ਨੂੰ ਇੱਕ ਵਾਰੀ ਪੁੱਛੋ ਬਾਈ ਦੀ ਸੋਚ ਕੀ ਸੀ, ਠੀਕ ਹੈ ਨਾ? ਕੀ ਬਾਈ ਚਾਹੁੰਦਾ ਸੀਗਾ? ਬਾਈ ਚਾਹੁੰਦਾ ਸੀ ਖੁਦ ਮੁਖਤਿਆਰੀ ਪੰਜਾਬ ਦੀ। ਕੀ ਖੁਦ ਮੁਖਤਿਆਰੀ ਦੀ ਇਹ ਮੰਗ ਕਰਨਗੇ ਜਿਹੜੇ ਅੱਜ ਕਹੀ ਜਾਂਦੇ ਆ ਬਾਈ ਤੇਰੀ ਸੋਚ ਤੇ ਚੱਲਾਂ? ਕੀ ਖੁਦ ਮੁਖਤਿਆਰੀ ਦੀ ਮੰਗ ਕਰਨਗੇ? ਕੀ ਇਹ ਆਖਣਗੇ ਸਾਨੂੰ ਸਾਡਾ ਹੱਕ ਦਿਓ, ਕੀ ਸਾਡਾ ਪਾਣੀਆਂ ਦਾ ਹੱਕ ਦਿਓ, ਕਿ ਸਾਡਾ ਮੰਨ ਕੇ ਚੱਲੀ ਸਾਨੂੰ ਖੁਦ ਮੁਖਤਿਆਰੀ ਮਸਲੇ ਹੱਲ ਕਰਨ ਦੀ ਸਾਨੂੰ ਇੰਨੀ ਕੁ ਤਾਂ ਇਜਾਜ਼ਤ ਦੇ ਦਿਓ। ਸਾਡੇ ਜਿਹੜੇ ਮਸਲੇ ਪਏ ਆ, ਆਪਣਾ ਕੋਈ ਅੱਜ ਤੱਕ ਇੱਕ ਵੀ ਮਸਲਾ ਹੱਲ ਹੋਇਆ? ਸਰੂਪ ਸਾਹਿਬ ਚੋਰੀ ਹੋ ਗਏ ਆਪਣੇ, ਕੀ ਚੋਰੀ ਹੋ ਸਕਦੇ ਸੀ ਬਾਈ? ਤੂੰ ਸਿਆਣਾ। ਬਾਈ ਬੋਲਿਆ ਮੰਨ ਕੇ ਚੱਲੀ ਅੰਮ੍ਰਿਤਸਰ ਸਾਹਿਬ ਜਾ ਕੇ, ਉਹ ਸੂਲਾਂ ਵਾਂਗੂ ਚੁੱਭਦਾ ਸੀ ਬਾਈ ਇਹਨਾਂ ਦੇ, ਰਾਤ ਨੂੰ ਸੁਪਨਿਆਂ ਚ ਆਉਂਦਾ ਸੀਗਾ, ਤਾਂ ਬਾਈ ਦਾ ਐਕਸੀਡੈਂਟ ਕਰਾਇਆ ਬਾਈ, ਠੀਕ ਹੈ ਨਾ? ਹੁਣ ਤੇਰੇ ਭਾਜੀ ਇਹ ਐਕਸੀਡੈਂਟ ਹੋਇਆ ਬਾਈ, ਇੰਨੀ ਬਾਟ ਬ੍ਰੇਕਾਂ ਵੱਜੀਆਂ, ਲੋੜਾ ਆ ਗਿਆ ਯਾਰ ਐਡੇ ਵੱਡੇ ਹਾਈਵੇ ਦੇ ਉੱਤੇ। ਕੋਈ ਮੰਨ ਕੇ ਚੱਲੀ 10 ਕਰਮਾਂ ਪੂਰੀਆਂ 10 ਕਰਮਾਂ ਹੋ ਜੀਆਂ। 10 ਕਰਮਾਂ ਦਾ ਮਤਲਬ ਤੂੰ ਐਂ ਦੇ ਲੈ 50 ਫੁੱਟ ਤੱਕ ਟਾਇਰ ਖੜੇ ਗਏ ਆ ਟਰੱਕ ਦੇ, ਠੀਕ ਹੈ? ਬਹੁਤ ਸੰਵੇਦਨਸ਼ੀਲ ਮਸਲਾ ਹੈ, ਤਾਂ ਇਹਦੀ ਜਿਹੜਾ ਇਨਵੈਸਟੀਗੇਸ਼ਨ ਕਰਕੇ ਕੌਣ ਦੱਸੇ? ਕਦੇ CBI ਤੇ ਕਦੇ ਜਿਹੜੀਆਂ ਸਰਕਾਰ ਦੀਆਂ ਜਿੰਨੀਆਂ ਵੀ ਜਾਂਚ ਏਜੰਸੀਆਂ ਨੇ ਉਹਨਾਂ ਦੇ ਉੱਪਰ ਇਨਕੁਆਇਰੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਜੇ ਉਹ ਜਿਹੜੀਆਂ ਏਜੰਸੀਆਂ ਨੇ, ਸਰਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਦੀਪ ਸਿੱਧੂ ਦੀ ਜਿਹੜੀ ਮੌਤ ਹੈ ਉਹਨੂੰ ਲੈ ਕੇ ਜੇ ਜਾਂਚ ਦਿੰਦੀ ਹੈ ਤਾਂ ਲੱਗਦਾ ਹੈ ਕਿ ਉਹਦੇ ਉੱਪਰ ਵਿਸ਼ਵਾਸ ਹੈ ਤੁਹਾਨੂੰ ਕਿ ਉਹ ਸਹੀ ਜਾਂਚ ਹੋਏਗੀ? ਨਹੀਂ ਬਾਈ, ਸਾਨੂੰ ਕੋਈ ਵਿਸ਼ਵਾਸ ਨਹੀਂ। ਇਹ ਸਰਕਾਰਾਂ ਦੀ ਏਜੰਸੀਆਂ ਨੇ ਤੇ ਸਰਕਾਰ ਹੀ ਆਪ ਦਾ ਗੁੰਡਾ ਰਾਜ ਚਲਾ ਰਹੀ ਹੈ। ਆਪਾਂ ਗੁਲਾਮ ਹੈ ਬਾਈ, ਇਸ ਮੁਲਕ ਦੇ ਵਿੱਚ ਆਪਾਂ ਗੁਲਾਮ ਹੈ, ਆਪਾਂ ਨੂੰ ਆਜ਼ਾਦੀ ਨਹੀਂ। ਜੇ ਤੁਸੀਂ ਆਖੋਗੇ ਨਾ ਅਸੀਂ ਆਜ਼ਾਦ ਘੁੰਮਦੇ ਆ, ਇਹ ਤਾਂ ਆਪਣਾ ਵਹਿਮ ਹੈ, ਠੀਕ ਹੈ? ਅੱਜ ਆਪਣਾ ਵੀਰ ਗਿਆ, ਉਹ ਸੱਚ ਹੀ ਬੋਲਦਾ ਸੀ ਯਾਰ, ਉਹ ਕਿਹੜਾ ਕਿਰਪਾਨ ਚੱਕੀ ਫਿਰਦਾ ਸੀ, ਕਿਹਨੂੰ ਵੱਢਦਾ ਸੀ? ਇੱਕ ਸੱਚ ਬੋਲਣ ਦੀ ਯਾਰ ਐਡੀ ਸਜ਼ਾ ਯਾਰ ਹੈ। ਤੁਸੀਂ ਐਂ ਦੇਖੋ ਗਦਾਰ ਆਖੀ ਗਏ, ਜਿਹੜੇ ਗਦਾਰ ਕਹਿਣ ਵਾਲੇ ਸੀ ਉਹਨਾਂ ਨੂੰ ਇੱਕ ਗੱਲ ਦਾ ਜਵਾਬ ਪੁੱਛੋ ਕਦੇ ਤੁਹਾਨੂੰ ਮਿਲਣ ਤਾਂ। ਉਹਨਾਂ ਨੂੰ 5000 ਟਰੈਕਟਰ ਦੀ ਮਨਜ਼ੂਰੀ ਮਿਲੀ ਸੀ, ਰੋਡ ਦੇ ਉੱਤੇ ਪ੍ਰਦਰਸ਼ਨ ਕਰਨ ਵਾਸਤੇ 5000 ਟਰੈਕਟਰ ਦੀ ਮਨਜ਼ੂਰੀ ਮਿਲੀ ਸੀ। ਉੱਥੇ 25000 ਟਰੈਕਟਰ ਦਾ ਸਾਡਾ ਪਹਿਲਾਂ ਖੜਾ ਸੀ, ਫਿਰ 5 ਲੱਖ ਪੰਜਾਬ ਤੋਂ ਬੁਲਾਉਣ ਦੀ ਕੀ ਲੋੜ ਸੀ? ਸਾਨੂੰ ਬੁਲਾਇਆ ਗਿਆ ਰਿੰਗ ਰੋਡ ਤੇ ਉਹ ਕਰਨ ਵਾਸਤੇ, ਠੀਕ ਹੈ ਨਾ? ਉਦੋਂ ਬਾਅਦ ਸਾਨੂੰ ਕਿਹਾ ਗਿਆ ਆਪਾਂ ਲਾਲ ਕਿਲੇ ਤੇ ਚੱਲਾਂਗੇ, ਕਿਹਾ ਨਾ? ਤੁਸੀਂ ਵੀ ਪੱਤਰਕਾਰ ਹੋ, ਤੁਹਾਨੂੰ ਵੀ ਪਤਾ ਹੋਊ ਯਾਰ, ਸਪੀਚਾਂ ਕੱਢ ਕੇ ਦੇਖ ਲਓ ਉਹਨਾਂ ਦੀਆਂ। ਫਿਰ ਅਸੀਂ ਕਿਉਂ ਨਾ ਯਾਰ, ਜਦੋਂ ਅਸੀਂ 50,000 ਦਾ ਤੇਲ ਬਾਲ ਕੇ ਮੰਨ ਕੇ ਚੱਲੀ 50,000 ਦਾ ਤੇਲ ਬਾਲ ਕੇ ਜਾਵੜੇ ਉੱਤੇ, ਫਿਰ ਅਸੀਂ ਜਾਂਦੇ ਕਿਉਂ ਨਾ ਯਾਰ? ਅਸੀਂ ਤਾਂ ਆਪਦੀ ਜਿੱਦ ਪਗਾਈ ਸੀ, ਠੀਕ ਹੈ ਨਾ? ਅੱਜ ਵੀ ਤੇ ਰਜਿੰਦਰ ਸਿੰਘ ਕੌਰ ਸਿੰਘ ਵਾਲਿਆ, ਦੀਪ ਸਿੰਘ ਵਾਲਾ ਸੌਰੀ ਮਾਫ, ਰਜਿੰਦਰ ਸਿੰਘ, ਇਹ ਦੋਨੇ ਕੁੱਤੇ ਬੰਦਿਆਂ ਨੂੰ ਅਸੀਂ ਕਹਿਣੇ ਆ, ਜਿੱਥੇ ਸਾਨੂੰ ਮਿਲ ਗਏ ਬਾਈ ਜੀ ਉਹਨਾਂ ਦੇ ਚਪੇੜੇ ਲਾਉਣੇ ਆ, ਹੋਰ ਕੁਝ ਨਹੀਂ ਕਰਨਾ। ਮੇਰੇ ਤੇ ਜਾਏ ਜੋ ਮਰਜ਼ੀ ਕਰਾ ਦੇਣ, FIR ਦਰਜ ਕਰਾ ਦੇਣ, ਮੁਕੱਦਮਾ ਦਰਜ ਕਰਾ ਦੇਣ, ਮੈਨੂੰ ਕੋਈ ਟੈਨਸ਼ਨ ਨਹੀਂ। ਅਸੀਂ ਸਿਰਫ ਦੋ ਬੰਦਿਆਂ ਦੇ ਲੀੜੇ ਪਾੜਨੇ ਆ ਤੇ ਚਪੇੜੇ ਲਾਉਣੇ ਆ। ਜੋ ਮਰਜ਼ੀ ਮੇਰੇ ਖਿਲਾਫ ਕਰ ਲੇ, ਜੋ ਮਰਜ਼ੀ ਕਰ ਲੇ, ਮੈਂ ਘਰੋਂ ਬਿਲਕੁਲ ਫਰੀ ਆ। ਕੋਈ ਸਿਰਦਰਦੀ ਨੂੰ ਚਾਹੇ ਇੱਥੇ ਜਾਂਦਾ ਮਰ ਜਾ, ਜੇ ਇਹੋ ਜਿਹੇ ਸਥਾਨ ਤੇ ਮੌਤ ਹੁੰਦੀ ਹੈ ਤਾਂ ਬਾਈ ਆਹ ਦੇਖ ਲਓ ਦੀਪ ਨੇ ਕੀ ਕਮਾਈ ਕੀਤੀ ਹੈ। 100 ਸਾਲ ਦਾ ਬੰਦਾ ਹੋ ਕੇ ਮਰ ਜੇ, 70 ਦੇ ਕੁੱਤਾ ਬੈਠਣ ਨਹੀਂ ਆਉਂਦਾ। ਤੇ ਨਾਲੇ ਮੈਂ ਅੱਜ ਤੀਕ ਉਹ ਬੰਦੇ ਨੂੰ ਮਿਲਿਆ ਨਹੀਂ ਸੀਗਾ, ਤੇ ਰੀਝ ਹੀ ਰਹੇਗੀ, ਤੇ ਮੈਥੋਂ ਰਿਹਾ ਨਹੀਂ ਗਿਆ ਬਾਈ ਜਦੋਂ ਸੰਸਕਾਰ ਸੁਣ ਲਿਆ ਉਹਦਾ। ਅੱਜ ਵੀ ਹੁਣ ਅਸੀਂ ਬਠਿੰਡੇ ਤੋਂ 2 ਵਜੇ ਦੇ ਕੱਲ੍ਹ ਦੇ ਚੱਲੇ ਹੋਏ ਆ, ਪਟਿਆਲੇ ਸਪੈਸ਼ਲ ਆ ਕੇ ਰੁਕੇ, ਤੇ ਤੜਕੇ ਉੱਠਣ ਸਾਰ ਫੇਰ ਇੱਥੇ ਪਹੁੰਚੇ ਆਂਗੇ। ਸਿਰਫ ਉਹ ਬਾਈ ਜ਼ਮੀਰਾਂ ਜਗਾ ਗਿਆ ਜਿਹੜੀਆਂ ਮਰੀਆਂ ਸੀਗੀਆਂ। ਮਨ 'ਚ ਦੁੱਖ ਹੈਗਾ ਕਿ ਕਦੇ ਉਹਨਾਂ ਦੇ ਨਾਲ ਮਿਲਾਪ ਨਹੀਂ ਹੋ ਸਕਿਆ? ਉਹਦੇ ਜਾਣ ਦਾ ਦੁੱਖ ਹੈ ਜੀ, ਉਹ ਨਹੀਂ ਭੁੱਲਿਆ ਜਾਂਦਾ। ਉਹ ਦੁੱਖ ਕੋਈ ਨਹੀਂ, ਪਰ ਐਂ ਰਹਿ ਗਿਆ ਵੀ ਇੱਕ ਉਹ ਰੂਹ ਦੇ ਯਾਰ ਦਰਸ਼ਨ ਤਾਂ ਕਰ ਲੈਂਦੇ ਇੱਕ ਵਾਰੀ। ਬਾਈ ਜਿਹੜਾ ਬੰਦਾ ਯਾਰ ਤੂੰ ਐਂ ਦੇਖ, ਆਪਣੇ ਖਾਤਰ ਆਪਦੀ ਐਸ਼ੋ ਆਰਾਮ ਛੱਡ ਕੇ ਆਪਣੇ ਨਾਲ ਸੜਕ ਤੇ ਬਹਿ ਗਿਆ, ਆਪਾਂ ਤਾਂ ਫੇਰ ਵੀ ਨਹੀਂ ਪਛਾਣਿਆ ਗਿਆ ਯਾਰ ਵੀ ਕੌਣ ਹੈ ਇਹ। ਅੱਜ ਉਹੀ 34 ਬੰਦਿਆਂ ਨੂੰ ਕਹਿਣਾ ਜਿਹੜੇ ਉਹਨੂੰ ਗਰਦਾਰ ਕਹਿੰਦੇ ਸੀ, ਉਹਨਾਂ ਦੇ ਸੀਸੇ ਆ ਗਏ ਸਾਹਮਣੇ। ਕੌਣ ਪਾਰਟੀਆਂ ਨਾਲ ਮਿਲਿਆ ਸੀ, ਕੌਣ ਕੀ ਆ, ਉਹ ਤਾਂ ਸਾਹਮਣੇ ਆ ਗਏ ਆਪਣੇ ਸਭ ਦੇ। ਐਵੇਂ ਨਹੀਂ ਬਾਈ, ਆਹ ਕਮਾਈ ਜਿਹੜੀ 37 ਸਾਲ ਦੀ ਉਮਰ 'ਚ ਸਾਡਾ ਭਰਾ ਕਮਾਈ ਕਰ ਗਿਆ ਨਾ, ਇਹ ਦੱਲਿਆਂ ਦੇ 50-50 ਸਾਲਾਂ ਦੇ ਤਜਰਬੇ ਨਹੀਂ ਕਰਦੇ।
ਇੱਕ ਗੱਲ ਹੋਰ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਸਦਕਾ, ਉਹ ਅਸੀਂ ਉੱਥੇ ਯਾਦਗਿਰੀ ਬਣਾਵਾਂਗੇ, ਰੱਬ ਸੁੱਖ ਰੱਖੇ ਬਾਈ, ਸਾਡਾ ਸਹਿਯੋਗ ਠੀਕ ਹੈ ਨਾ। ਦਿਓ। ਬਸ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇ, ਬਸ ਠੀਕ ਹੈ ਨਾ। ਅਸੀਂ ਕੋਈ ਨਗਦ ਪੈਸਾ ਨਹੀਂ ਮੰਗਦੇ, ਕਿਸੇ ਤੋਂ ਕੁਝ ਨਹੀਂ ਮੰਗਦੇ, ਬਸ ਇੰਨਾ ਵੀ ਸਾਡਾ ਸਾਥ ਦਿਓ। ਜਿੱਥੇ ਬਾਈ ਦਾ ਐਕਸੀਡੈਂਟ ਹੋਇਆ ਨਾ ਉੱਥੇ ਉਸ ਜਗ੍ਹਾ ਦੇ ਜ਼ਰੂਰ ਉੱਤੇ ਮੰਨ ਲਾ ਵੀ- ਜਿੰਨਾ ਕਿ ਸਾਡੇ ਕੋਲ ਹੋ ਸਕਿਆ, ਬੇਸ਼ੱਕ ਦੀ ਸਾਥੋਂ ਮਰਲਾ ਜਗ੍ਹਾ ਲੈਤੀ ਗਈ, ਅਸੀਂ ਲੈ ਕੇ ਬਾਈ ਦੀ ਯਾਦਗਾਰ ਜ਼ਰੂਰ ਬਣਾਵਾਂਗੇ ਇੱਕ। ਉਹ ਇੰਨਾ ਕੁ ਸਾਨੂੰ, ਅਸੀਂ ਘਰੋਂ ਲਾ ਦਿਓ ਇੰਨਾ ਮੰਨ ਲਾ। ਸਾਨੂੰ ਕੰਮ ਹੈ ਨਹੀਂਗਾ, ਜਿੰਨਾ ਮੰਨ ਕੇ ਚੱਲੀ ਆਮ ਹਰੇਕ ਘਰੇ ਕਬੀਲਦਾਰੀ ਹੁੰਦੀ ਆ, ਉਹਨਾਂ ਸਾਨੂੰ ਘਰੋਂ ਕੰਮ ਹੈ ਨਹੀਂ, ਠੀਕ ਹੈ। ਲੇਕਿਨ ਇਹ ਵੀ ਸੌਖੇ ਆ ਘਰੋਂ, ਪ੍ਰਮਾਤਮਾ ਦੀ ਮਿਹਰ ਆ, ਠੀਕ ਹੈ ਨਾ। ਪਰ ਅਸੀਂ ਜਿੰਨੀ ਸਾਥੋਂ ਜਗ੍ਹਾ ਲੈ ਕੇ ਉਹਦਾ ਬਣਾਇਆ ਗਿਆ ਪਲਾਨ, ਤਾਂ ਸਾਡਾ ਇਹ ਸੀ ਵੀ ਅਸੀਂ ਉੱਥੇ ਇੱਕ ਰਹਿਣ ਬਸੇਰਾ ਬਣਾਈਏ, ਜਿਹੜੇ NRI ਭਰਾ ਆਉਂਦੇ ਜਾਂਦੇ ਉੱਥੇ ਰਿਹਾ ਕਰਨ, ਬਾਈ ਦੇ ਬਾਰੇ ਦੇਖਿਆ ਕਰਨ ਵੀ ਬਾਈ ਕੀ ਚੀਜ਼ ਸੀ। ਬਾਈ ਦੀਆਂ ਉੱਥੇ LCDਆਂ ਲੱਗ ਗਏ, ਜਿਹੜਾ ਉੱਥੇ ਹਰ ਵਕਤ ਪ੍ਰਚਾਰ ਚੱਲਿਆ ਕਰੇ ਬਾਈ ਦਾ, ਠੀਕ ਹੈ ਨਾ। ਆਉਂਦੇ ਜਾਂਦੇ ਲੋਕਾਂ ਨੂੰ ਮਾੜਾ ਮੋਟਾ ਪਤਾ ਲੱਗੇ ਵੀ ਕੌਣ ਸੀਗਾ ਦੀਪ ਸਿੱਧੂ, ਤੇ ਉੱਥੇ ਇੱਕ ਰਹਿਣ ਬਸੇਰਾ ਬਣਾਈਏ ਜਿੱਥੇ ਆਉਂਦੇ ਯਾਤਰੀ ਰਾਤਾਂ ਕੱਟ ਸਕਣ, ਠੀਕ ਹੈ ਨਾ। ਪਰ ਸਾਡਾ ਜਿੰਨਾ ਕੁ ਸਾਤੋਂ ਹੋਇਆ ਅਸੀਂ ਆਪ ਖੁਦ ਕਰਾਂਗੇ, ਕਿਸੇ ਤੋਂ ਕੁਝ ਨਹੀਂ ਲੈਂਦੇ, ਠੀਕ ਹੈ ਨਾ। ਇੰਨਾ ਕੁ ਸਾਡੀ ਅਪੀਲ ਸੀਗੀ ਮੇਰਾ ਭਰਾ। ਤੇ ਬਾਕੀ ਉਹਨਾਂ ਨੂੰ ਕਹਿਣਾ ਚਾਹੁੰਦਾ, ਤੁਹਾਡੇ ਮਗਰ ਵੀ ਪਤਾ ਲੱਗ ਗਿਆ ਵੀ ਕਿੰਨਾ ਇਕੱਠ ਸੀਗਾ, ਤੇ ਸਾਡੇ ਬਾਈ ਦਾ ਵੀ ਪਤਾ ਲੱਗ ਗਿਆ ਵੀ ਕਿੰਨਾ ਇਕੱਠ ਸੀ ਵੀਰ ਮਗਰ। ਇਹ ਸਾਡੇ ਨਾਲ ਇੱਕ ਹੋਰ ਬਾਈ ਹੈ, ਤਾਂ ਦੀਪ ਸਿੱਧੂ ਵਾਲੀ ਟੀ-ਸ਼ਰਟ ਪਾ ਕੇ, ਜਿਹੜਾ ਦੀਪ ਸਿੱਧੂ ਦੇ ਉੱਪਰ ਲਿਖੀ ਹੋਈ ਜਿਹੜੇ ਉਹਨਾਂ ਦੇ ਸ਼ਬਦ ਸੀ ਉਹਨਾਂ ਨੂੰ ਕਰਕੇ ਉਹਨਾਂ ਦੀ ਟੀ-ਸ਼ਰਟ ਪਾ ਕੇ ਆਇਆ। ਤਾਂ ਇਹ ਨੌਜਵਾਨ ਜਿਸ ਦਿਨ ਦੀਪ ਸਿੱਧੂ ਦਾ ਅੰਤਮ ਸੰਸਕਾਰ ਹੋਇਆ ਸੀ, ਤਾਂ ਉਸ ਦਿਨ ਨੌਜਵਾਨ ਨੇ ਵੀ ਵੱਡੀਆਂ ਤਕਰੀਰਾਂ ਕੀਤੀਆਂ ਸੀ। ਬਾਈ ਅੱਜ ਦੀਪ ਸਿੱਧੂ ਦੀ ਅੰਤਮ ਅਰਦਾਸ ਕੀਤੀ ਜਾਣੀ ਹੈ, ਸ਼ਰਧਾਂਜਲੀ ਭੇਂਟ ਕੀਤੀ ਜਾਣੀ ਹੈ, ਤਾਂ ਕਿਸ ਤਰ੍ਹਾਂ ਦੀ ਮਨ ਦੇ ਵਿੱਚ ਜਿਹੜਾ ਅਰਦਾਸ ਲੈ ਕੇ ਆਏ ਹੋ ਦੀਪ ਵਾਸਤੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਦਾਸ ਧਰਤੀ ਤੱਕ ਧਕੇਲ ਸਿੰਘ ਖਾਲਸਾ। ਅਰਦਾਸ ਵੀਰ ਜੀ, ਹੁਣ ਅਸੀਂ ਮਾਲਕ ਅੱਗੇ ਸਾਡੀ ਤਾਂ ਇਹੋ ਅਰਦਾਸ ਆ ਜੀ ਕਿ ਵੀਰ ਦੀ ਜੋ ਵੀ ਸੋਚ ਆ, ਅਸੀਂ ਸਾਰੇ ਨੌਜਵਾਨ ਉਸ ਨੂੰ ਅੱਗੇ ਲੈ ਕੇ ਜਾਈਏ, ਕਿਉਂਕਿ ਵੀਰ ਸਾਡੇ ਕੋਲ ਸਰੀਰਕ ਤੌਰ ਤੇ ਤਾਂ ਨਹੀਂ ਹੈਗਾ, ਪਰ ਜ਼ਮੀਰ ਦੇ ਤੌਰ ਤੇ ਸਾਡੇ ਦਿਲ ਦੇ ਵਿੱਚ ਵਸਿਆ। ਨਾ ਕੋਈ ਏਜੰਸੀਆਂ, ਨਾ ਕੋਈ ਇਹਨਾਂ ਨੂੰ ਹੋਰ ਸਾਡੇ ਦਿਲ ਦੇ ਵਿੱਚੋਂ ਕੱਢ ਨਹੀਂ ਸਕਦਾ। ਤੇ ਪ੍ਰਮਾਤਮਾ ਨੂੰ ਆਪੇ ਉਹਨਾਂ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਗੁਰੂ ਪਾਤਸ਼ਾਹ, ਸਾਡੀ ਤਾਂ ਪਹਿਲਾਂ ਅਸੀਂ ਅਰਦਾਸ ਕਰਤੀ ਆ, ਤੇ ਬਾਕੀ ਜੋ ਅਸੀਂ ਇੱਥੇ ਆਏ ਆ ਸਾਡੀ ਤਾਂ ਇਹੀ ਅਰਦਾਸ ਆ ਜੀ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦੀ ਸਿੱਖ ਸੰਗਤ ਦੀ ਗਿਣਤੀ ਹੈ, ਔਰ ਕਿਸ ਤਰੀਕੇ ਦੇ ਨਾਲ ਵਿਛੜੀ ਹੋਈ ਉਹ ਮਹਾਨ ਸ਼ਖਸੀਅਤ ਨੂੰ, ਬਾਈ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ, ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੰਜਾਬ ਔਰ ਪੂਰੇ ਭਾਰਤ ਕੀ ਦੇਸ਼ ਵਿਦੇਸ਼ ਵਿੱਚੋਂ ਵਸਦੀਆਂ ਹੋਈਆਂ ਸੰਗਤਾਂ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹਾਜ਼ਰੀ ਲਵਾਉਣ ਵਾਸਤੇ ਪੁੱਜੀਆਂ ਨੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।